ਪੰਜਾਬੀ ਰੇਡੀਓ USA ਸੁਣ ਰਹੇ ਸੀ ਦੋਸਤੋ। ਸ਼ਾਮਲ ਹੋ ਅਪਡੇਟ ਕੈਨੇਡਾ ਦੀ ਸੈਗਮੈਂਟ ਦੇ ਵਿੱਚ। ਗੁਰਪ੍ਰੀਤ ਸਿੰਘ ਇੱਕ ਵਾਰੀ ਫਿਰ ਤੁਹਾਡੇ ਲਈ ਕੈਨੇਡਾ ਦੀਆਂ ਅਪਡੇਟਸ ਲੈ ਕੇ ਹਾਜ਼ਰ ਹੋ ਚੁੱਕਿਆ। ਅੱਜ ਹੈ ਬੁੱਧਵਾਰ, ਤਾਰੀਖ ਹੈ 4 ਦਸੰਬਰ। ਕੈਨੇਡਾ ਵਿੱਚ ਕਾਫੀ ਕੜਾਕੇ ਦੀ ਠੰਡ ਪੈ ਰਹੀ ਹੈ, ਪਰੰਤੂ ਖਬਰਾਂ ਦਾ ਬਾਜ਼ਾਰ ਪੂਰੀ ਤਰ੍ਹਾਂ ਗਰਮ ਹੈ। ਬਹੁਤ ਸਾਰੀਆਂ ਖਬਰਾਂ ਨੇ ਜਿਨ੍ਹਾਂ ਵੱਲ ਤੁਹਾਡਾ ਅੱਜ ਮੈਂ ਧਿਆਨ ਦਿਵਾਉਂਗਾ। ਪਹਿਲਾਂ ਤਾਂ ਅਸੀਂ ਗੱਲ ਕਰਾਂਗੇ ਸਰੀ ਦੇ ਵਿੱਚ ਮੀਂਹ ਤੇ ਠੰਡ ਦੀ ਪਰਵਾਹ ਨਾ ਕਰਦਿਆਂ ਲੋਕਾਂ ਨੇ ਇਕੱਤਰ ਹੋ ਕੇ ਸਾਈ ਬਾਬਾ ਦੇ ਲਈ ਹਾਦ ਨਾਰਾ ਮਾਰਿਆ। ਇਹ ਇੱਕ ਅਹਿਮ ਖਬਰ ਹੈ ਜਿਸ 'ਤੇ ਗੱਲ ਹੋਵੇਗੀ। ਇਸ ਤੋਂ ਇਲਾਵਾ ਇੱਕ ਇਹ ਮਾਮਲਾ ਸਾਹਮਣੇ ਆਇਆ ਕਿ ਇੱਕ ਪੰਜਾਬੀ ਹੈ ਜਿਸ ਨੇ 20 ਵਰ੍ਹੇ ਪਹਿਲਾਂ ਭਾਰਤ ਰਹਿੰਦੀ ਇੱਕ ਔਰਤ ਨਾਲ ਵਿਆਹ ਰਚਾਇਆ। ਅਜੇ ਤੱਕ ਉਸ ਦੀ ਲਾੜੀ ਕੈਨੇਡਾ ਨਹੀਂ ਆ ਸਕੀ। 5 ਵਾਰ ਉਸ ਦਾ ਵੀਜ਼ਾ, ਉਸ ਦੀ ਜਿਹੜਾ 5 ਵਾਰ ਐਪਲੀਕੇਸ਼ਨ ਹੈ ਪਰਮਾਨੈਂਟ ਰੈਜ਼ੀਡੈਂਸੀ ਵਾਸਤੇ, ਉਹ ਰਿਜੈਕਟ ਕੀਤੀ ਗਈ ਹੈ। ਸੋ ਇਹ ਮਾਮਲਾ ਧਿਆਨ ਮੰਗਦਾ। ਧਾਰਨਾ ਇਹ ਬੜੀ ਹੋਈ ਕੈਨੇਡਾ ਦੇ ਵਿੱਚ, ਵਾਸੀਆਂ ਦੇ ਬੂਹੇ ਖੁੱਲ੍ਹੇ ਨੇ ਸਦਾ ਹੀ, ਪਰ ਕਈ ਵਾਰੀ ਧਾਰਨਾਵਾਂ ਜਿਹੜੀਆਂ ਹੁੰਦੀਆਂ ਹਕੀਕਤ ਤੋਂ ਉਲਟ ਹੁੰਦੀਆਂ ਨੇ। ਸੋ ਇਹ ਕੁਝ ਖਬਰਾਂ ਨੇ। ਇਸ ਤੋਂ ਇਲਾਵਾ ਇੱਕ ਜਿਹੜਾ ਹੋਰ ਅਹਿਮ ਮਾਮਲਾ ਹੈ ਉਹ ਇਹ ਹੈ ਕਿ ਕਿਸ ਤਰੀਕੇ ਦੇ ਨਾਲ BC ਦਾ ਪੰਜਾਬੀ ਪ੍ਰੈਸ ਕਲੱਬ ਡਟ ਕੇ ਜੋ ਕੁਝ ਭਾਰਤ ਵਿੱਚ ਹੋ ਰਿਹਾ ਉਸ ਦੇ ਖਿਲਾਫ ਬੋਲ ਰਿਹਾ, ਉਸ ਦੇ ਖਿਲਾਫ ਲਗਾਤਾਰ ਮਤੇ ਪਾਸ ਕਰ ਰਿਹਾ। ਕਸ਼ਮੀਰ ਦੇ ਵਿੱਚ ਪੱਤਰਕਾਰ ਜਿਹੜੇ ਨੇ ਬੋਲਣ ਦੀ ਆਜ਼ਾਦੀ 'ਤੇ ਜਿਹੜਾ ਹਮਲਾ ਹੋ ਰਿਹਾ ਉਸ ਦੇ ਖਿਲਾਫ ਉਹਨਾਂ ਨੇ ਮੋਰਚਾ ਲਾਇਆ। ਉਸ ਦੇ ਹੱਕ ਵਿੱਚ ਪ੍ਰੈਸ ਕਲੱਬ ਨੇ ਬਕਾਇਦਾ ਮਤਾ ਪਾਸ ਕੀਤਾ। ਇਸ ਤੋਂ ਇਲਾਵਾ ਆਤਿਸ਼ ਤਾਸੀਰ ਜਿਹੜੇ ਇੱਕ ਹੋਰ ਬਰਤਾਨਵੀ ਪੱਤਰਕਾਰ ਨੇ ਜਿਨ੍ਹਾਂ ਦਾ OCI ਖੋਲ੍ਹਿਆ ਗਿਆ, ਉਸ ਦੇ ਖਿਲਾਫ ਵੀ ਉਹਨਾਂ ਨੇ ਕੱਲ੍ਹ ਮਤਾ ਪਕਾਇਆ। ਸੋ ਇਹ ਕੁਝ ਜਾਣਕਾਰੀਆਂ ਨੇ, ਆਓ ਨਿਗਾਹ ਮਾਰਦੇ ਹਾਂ ਸਭ 'ਤੇ ਵਾਰੋ ਵਾਰ। ਸੋ ਸਰੀ ਦੇ ਵਿੱਚ ਜਿਹੜੀ ਪੰਜਾਬੀ ਦੀ ਸੰਘਣੀ ਵਸੋਂ ਵਾਲਾ ਇਲਾਕਾ, ਉੱਥੇ ਮੀਂਹ ਕਣੀ ਦੀ ਤੇ ਠੰਡ ਦੀ ਪਰਵਾਹ ਨਾ ਕਰਦਿਆਂ ਵੀਕਡੇ ਵਾਲੇ ਦਿਨ ਯਾਨੀ ਕੰਮ ਵਾਲੇ ਦਿਨ ਲੋਕ ਸਾਈ ਬਾਬਾ ਲਈ ਪਹੁੰਚੇ। ਹੋਇਆ ਇਸ ਤਰ੍ਹਾਂ ਕਿ ਕੱਲ੍ਹ ਦਾ ਦਿਨ ਬੜਾ ਅਹਿਮ ਸੀ। ਕੱਲ੍ਹ ਸੀ ਇੰਟਰਨੈਸ਼ਨਲ ਡੇ ਆਫ ਪਰਸਨਸ ਵਿਦ ਡਿਸੇਬਿਲਿਟੀਜ਼, ਯਾਨੀ ਕਿ ਅਪਾਹਜ ਲੋਕਾਂ ਨੂੰ ਸਮਰਪਿਤ ਇੱਕ ਖਾਸ ਦਿਨ। ਸੋ ਕੱਲ੍ਹ ਦਿਨ ਜਿਹੜੇ ਦਿੱਲੀ ਯੂਨੀਵਰਸਿਟੀ ਦੇ ਅਪਾਹਜ ਪ੍ਰੋਫੈਸਰ ਨੇ GN ਸਾਈ ਬਾਬਾ, ਜਿਹੜੇ ਇਸ ਸਮੇਂ ਜੇਲ੍ਹ ਵਿੱਚ ਨੇ, ਉਹਨਾਂ ਨੂੰ ਮਾਓਵਾਦੀ ਗਰਦਾਨ ਕੇ ਜੇਲ੍ਹ 'ਚ ਸੁੱਟ ਦਿੱਤਾ ਗਿਆ। ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ। ਕਸੂਰ ਉਹਨਾਂ ਦਾ ਇਹ ਸੀ ਕਿ ਉਹ ਆਦੀਵਾਸੀਆਂ ਲਈ, ਘੱਟ ਗਿਣਤੀਆਂ ਲਈ ਉਹ ਖੜੇ ਹੁੰਦੇ ਸੀ। ਉਹਨਾਂ ਦਾ ਮੂੰਹ ਬੰਦ ਕਰਨ ਦੀ ਖਾਤਰ ਉਹਨਾਂ ਨੂੰ ਜੇਲ੍ਹ 'ਚ ਸੁੱਟ ਦਿੱਤਾ ਗਿਆ। 19 ਬਿਮਾਰੀਆਂ ਉਹਨਾਂ ਨੂੰ ਚਿਮੜੀਆਂ ਹੋਈਆਂ ਨੇ। ਸੰਯੁਕਤ ਰਾਸ਼ਟਰ ਵੀ ਕਹਿ ਚੁੱਕਿਆ ਕਿ ਹਮਦਰਦੀ ਦੇ ਆਧਾਰ 'ਤੇ ਛੱਡਿਆ ਜਾਵੇ, ਪਰ ਭਾਰਤ ਸਰਕਾਰ ਦੇ ਕੰਨਾਂ 'ਤੇ ਜੂੰ ਨਹੀਂ ਸਰਕੀ ਹੈ। ਇਸ ਦੇ ਉਲਟ ਸਦਵੀ ਪ੍ਰਗਿਆ ਜਾਂ ਬਾਬੂ ਬਜਰੰਗੀ ਵਰਗੇ ਹਿੰਦੂ ਕਲੜਪੰਥੀ ਜਿਹੜੇ ਕਤਲੋਗਾਰਤ ਵਿੱਚ ਸ਼ਾਮਲ ਰਹੇ ਨੇ, ਉਹਨਾਂ ਨੂੰ ਮੈਡੀਕਲ ਆਧਾਰ 'ਤੇ ਜ਼ਮਾਨਤਾਂ ਦੇ ਕੇ ਬਾਹਰ ਛੱਡਿਆ ਗਿਆ, ਜਦੋਂ ਕਿ ਸਾਈ ਬਾਬਾ ਨੂੰ ਛੱਡਿਆ ਨਹੀਂ ਜਾ ਰਿਹਾ। ਸੋ ਇਹ ਬੜੀ ਇੱਕ ਸ਼ਰਮਨਾਕ ਗੱਲ ਹੈ। ਸੋ ਕੱਲ੍ਹ ਦੇ ਦਿਨ ਸਾਈ ਬਾਬਾ ਦੀ ਹਾਲਤ ਵੱਲ, ਉਹਨਾਂ ਦੀ ਨਿਗਰ ਰਹੀ ਹਾਲਤ ਵੱਲ ਧਿਆਨ ਦਿਵਾਉਣ ਦੀ ਖਾਤਰ ਇੱਕ ਰੈਲੀ ਸਰੀ ਦੇ ਹਾਲੈਂਡ ਪਾਰਕ ਵਿੱਚ ਰੱਖੀ ਗਈ, ਜਿੱਥੇ ਲੋਕਾਂ ਨੇ ਸ਼ਿਰਕਤ ਕੀਤੀ। ਆਪਣੀ ਦਿਹਾੜੀ ਭੰਨ ਕੇ ਉੱਥੇ ਲੋਕ ਪਹੁੰਚੇ ਔਰ ਗਿਣਤੀ ਭਾਵੇਂ ਥੋੜ੍ਹੀ ਸੀ, ਪਰ ਇਸ ਵਿੱਚ ਹੀ ਸਿੱਖ ਭਾਈਚਾਰੇ ਦੇ ਕਾਰਕੁਨਾਂ ਦੀ ਗਿਣਤੀ ਚੋਖੀ ਸੀ। ਸਭ ਤੋਂ ਵੱਧ ਪ੍ਰਤੀਨਿਧਤਾ ਸਿੱਖਾਂ ਦੀ ਸੀ ਉੱਥੇ, ਕਿਉਂਕਿ ਸਿੱਖ ਭਾਈਚਾਰੇ ਦੇ ਲੋਕ 80ਵਿਆਂ ਦੇ ਵਿੱਚ ਅਜਿਹਾ ਕੁਝ ਭਾਰਤ ਵਿੱਚ ਹੰਢਾ ਚੁੱਕੇ ਨੇ। ਸੋ ਇਸ ਦਰਦ ਨੂੰ ਮਹਿਸੂਸ ਕਰਦੇ ਨੇ, ਇਸ ਪੀੜ ਨੂੰ ਮਹਿਸੂਸ ਕਰਦੇ ਨੇ। ਸੋ ਉਹ ਉੱਥੇ ਪਹੁੰਚੇ, ਉਹਨਾਂ ਨੇ ਆਪਣੀ ਇਕਮੁੱਠਤਾ ਜ਼ਾਹਰ ਕੀਤੀ। ਲੋਕਾਂ ਨੇ ਹੱਥਾਂ ਦੇ ਵਿੱਚ ਪਲੈਕਾਰਡ ਚੱਕੇ ਹੋਏ ਸਨ ਜਿਨ੍ਹਾਂ ਉੱਪਰ ਲਿਖਿਆ ਸੀ ਫ੍ਰੀ ਸਾਈ ਬਾਬਾ। ਉਹਨਾਂ ਨੇ ਭਾਰਤ ਵਿਰੋਧੀ ਨਾਅਰੇ ਵੀ ਲਾਏ। ਸੋ ਮੁੱਖ ਤੌਰ 'ਤੇ ਇੰਡੀਅਨਸ ਅਬਰੋਡ ਫਾਰ ਪਲੂਰਲਿਸਟ ਇੰਡੀਆ IAPI ਨਾਂ ਦੀ ਜਥੇਬੰਦੀ ਵੱਲੋਂ ਇਹ ਪ੍ਰੋਗਰਾਮ ਰੱਖਿਆ ਗਿਆ ਸੀ। ਕੋਈ ਵੀ ਚੁਣਿਆ ਹੋਇਆ ਨੁਮਾਇੰਦਾ ਨਹੀਂ ਪਹੁੰਚਿਆ। ਯਾਦ ਰਹੇ ਕੈਨੇਡਾ ਸਰਕਾਰ ਬਕਾਇਦਾ ਇਸ ਦੇ ਬਾਰੇ ਚੁੱਪ ਹੈ। ਹਾਲਾਂਕਿ ਪਟੀਸ਼ਨਾਂ ਵੀ ਹੋ ਚੁੱਕੀਆਂ ਨੇ। ਸਾਈ ਬਾਬੇ ਦੇ ਮਸਲੇ ਨੂੰ ਲੈ ਕੇ ਥਾਂ ਥਾਂ 'ਤੇ ਰੈਲੀਆਂ ਅਨੇਕਾਂ ਵਾਰ ਹੋ ਚੁੱਕੀਆਂ ਨੇ। ਐਨੀ ਹੁਆਨਾ ਇੱਕ ਜਿਹੜੀ ਸਿਰ ਕੜਵੀ ਨਸਲਵਾਦ ਵਿਰੋਧੀ ਕਾਰਕੁਨ ਹੈ, ਉਹ ਆਈ, ਉਹ ਬੋਲੀ, ਜਿਹੜੀ ਪਿੱਛੇ ਜੇ NDP ਦੀ ਉਮੀਦਵਾਰ ਵੀ ਸੀ। ਯਾਦ ਰਹੇ NDP ਦੇ ਆਗੂ ਜਗਮੀਤ ਸਿੰਘ ਇਸ ਬਾਰੇ 'ਚ ਸਟੈਂਡ ਲੈ ਚੁੱਕੇ ਨੇ। ਸਵੈਨ ਰੋਬਿਨਸਨ ਇਸੇ ਪਾਰਟੀ ਨਾਲ ਜੁੜੇ ਹੋਏ ਉਹ ਸਟੈਂਡ ਲੈ ਚੁੱਕੇ ਨੇ, ਪਰ ਲਿਬਰਲ ਖੇਮੇ ਦੇ ਵਿੱਚ ਮੁਕੰਮਲ ਤੌਰ 'ਤੇ ਸਨਾਟਾ ਛਾਇਆ ਹੋਇਆ। ਸੋ ਇਸ ਮੌਕੇ 'ਤੇ ਬੰਦਾ ਸਿੰਘ ਬਹਾਦਰ ਸੁਸਾਇਟੀ ਵੱਲੋਂ ਰਣਜੀਤ ਸਿੰਘ ਖਾਲਸਾ ਅਤੇ ਇੰਦਰਜੀਤ ਸਿੰਘ ਬੈਂਸ ਉਚੇਚੇ ਤੌਰ 'ਤੇ ਆਪਣੇ ਸਾਥੀਆਂ ਨਾਲ ਪਹੁੰਚੇ ਔਰ ਇੰਦਰਜੀਤ ਸਿੰਘ ਬੈਂਸ ਨੇ ਅਤੇ ਰਣਜੀਤ ਸਿੰਘ ਖਾਲਸਾ ਨੇ ਆਪਣੇ ਵਿਚਾਰ ਵੀ ਪ੍ਰਗਟਾਏ। ਇਸ ਤੋਂ ਇਲਾਵਾ ਗੁਰੂ ਨਾਨਕ ਸਿੱਖ ਟੈਂਪਲ ਵੱਲੋਂ ਉਹਨਾਂ ਦੇ ਜਿਹੜੇ ਸੰਗਤ ਵਿੱਚੋਂ ਮੈਂਬਰ ਨੇ ਉਹ ਭੇਜੇ ਗਏ, ਜਿਹੜੇ ਉਚੇਚੇ ਤੌਰ 'ਤੇ ਇਸ ਰੈਲੀ ਵਿੱਚ ਸ਼ਾਮਲ ਹੋਏ। ਵੈਸੇ ਇਸ ਗੁਰਦੁਆਰੇ ਦੀ ਮੈਨੇਜਮੈਂਟ ਐਲਾਨ ਕਰ ਚੁੱਕੀ ਕਿ ਅਸੀਂ ਸਾਈ ਬਾਬਾ ਦੇ ਨਾਲ ਡਟ ਕੇ ਖਲੋਤੇ ਹਾਂ। ਸੋ ਇਹ ਇੱਕ ਬਹੁਤ ਹੀ ਅਹਿਮ ਡਿਵੈਲਪਮੈਂਟ ਸੀ। ਇਸ ਤੋਂ ਇਲਾਵਾ ਗੱਲ ਕਰੀਏ ਕਿ ਪਰਮਜੀਤ ਸਿੰਘ ਬਸੰਤੀ ਨਾਂ ਦੇ ਸੱਜਣ ਨੇ, ਉਹਨਾਂ ਦੀ ਉਮਰ ਤਾਂ ਇਸ ਵੇਲੇ 68 ਸਾਲ ਦੇ ਲਾਗੇ ਚਾਗੇ ਆ। ਸੋ ਉਹਨਾਂ ਨੇ 20 ਵਰ੍ਹੇ ਪਹਿਲਾਂ 1999 ਦੇ ਵਿੱਚ ਵਿਆਹ ਕੀਤਾ ਸੀ। ਚਰਨਜੀਤ ਕੌਰ ਨਾਲ ਵਿਆਹ ਉਹਨਾਂ ਦਾ ਹੋਇਆ ਸੀ ਭਾਰਤ ਵਿੱਚ। ਸੋ 20 ਵਰ੍ਹੇ ਹੋ ਗਏ ਨੇ, ਉਹ ਅਜੇ ਤੱਕ ਕੈਨੇਡਾ ਨਹੀਂ ਆ ਸਕੀ। 5 ਵਾਰ ਉਸ ਦੀ ਅਰਜ਼ੀ ਇੱਥੇ PR ਦੇ ਲਈ ਠੁਕਰਾ ਦਿੱਤੀ ਗਈ। ਕੋਈ ਢੁਕਵੇਂ ਕਾਰਨ ਨਹੀਂ ਦਿੱਤੇ ਗਏ। ਪਰਮਜੀਤ ਸਿੰਘ ਬਸੰਤੀ ਸਫਾਈ ਦਾ ਕੰਮ ਕਰਦੇ ਨੇ।
ਸੋ ਕਾਫੀ ਪਰੇਸ਼ਾਨ ਨੇ। ਉਹਨਾਂ ਦਾ ਕਹਿਣਾ ਕਿ ਮੈਂ ਸਿਰਫ ਅਜੇ ਤੱਕ 18 ਮਹੀਨੇ ਹੀ ਆਪਣੀ ਬੀਵੀ ਨਾਲ ਗੁਜ਼ਾਰ ਸਕਿਆ ਹਾਂ। ਇੱਕ ਲੰਮੀ ਜੁਦਾਈ ਹੈ। ਸੋ ਨਰਿੰਦਰ ਸਿੰਘ ਜਿਹੜੇ ਮਨੁੱਖੀ ਹੱਕਾਂ ਦੇ ਵਕੀਲ ਨੇ, ਇਮੀਗ੍ਰੈਂਟਾਂ ਦੇ ਬਾਰੇ ਕਾਫੀ ਉਹਨਾਂ ਦੀ ਪਕੜ ਹੈ, ਉਹਨਾਂ ਨੇ ਕੇਸ ਆਪਣੇ ਹੱਥੀਂ ਲਿਆ ਔਰ ਇਹ ਮਾਮਲਾ ਪ੍ਰਕਾਸ਼ 'ਚ ਲਿਆਂਦਾ। ਇਸ ਤੋਂ ਪਤਾ ਲੱਗਦਾ ਕਿ ਕੈਨੇਡਾ ਦਾ ਜਿਹੜਾ ਇਮੀਗ੍ਰੇਸ਼ਨ ਸਿਸਟਮ ਹੈ ਐਡਾ ਸੁਚੱਜਾ ਵੀ ਨਹੀਂ ਜਿੰਨਾ ਲੋਕੀ ਮਹਿਸੂਸ ਕਰਦੇ ਨੇ, ਸਮਝਦੇ ਨੇ। ਲੋਕੀ ਸ਼ਾਇਦ ਇਹ ਸੋਚਦੇ ਨੇ ਕਿ ਕੈਨੇਡਾ ਵਿੱਚ ਬੂਹੇ ਸਦਾ ਲਈ ਖੁੱਲ੍ਹੇ ਨੇ, ਜਿਹਦਾ ਜੀ ਕਰਦਾ ਜਦੋਂ ਮਰਜ਼ੀ ਆ ਸਕਦਾ। ਕੈਨੇਡਾ ਕੋਈ ਵਾਕਿੰਗ ਕਲੀਨਿਕ ਨਹੀਂ ਹੈ। ਸੋ ਇਹ ਨਾ ਕੋਈ ਸੋਚੇ, ਬਹੁਤ ਸਾਰੀਆਂ ਰੁਕਾਵਟਾਂ ਨੇ, ਬਹੁਤ ਸਾਰੀਆਂ ਜਿਹਨੂੰ ਕਹਿੰਦੇ ਲਾਲ ਫੀਤੇਸ਼ਾਹੀ ਕਰਕੇ ਮੁਸ਼ਕਲਾਂ ਨੇ। ਸੋ ਉਸ ਦੀ ਇੱਕ ਮਿਸਾਲ ਇਹ ਹੈ ਕਿ ਪਰਮਜੀਤ ਸਿੰਘ ਬਸੰਤੀ ਦਾ ਮਾਮਲਾ ਜਿਹੜਾ ਹੈ ਕਾਫੀ ਇਸ ਵੇਲੇ ਉੱਠਿਆ ਔਰ CBC ਨੇ ਇਸ ਨੂੰ ਨਸ਼ਰ ਕੀਤਾ, ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ। ਉਮੀਦ ਹੈ ਕਿ ਇਸ ਤੋਂ ਬਾਅਦ ਸ਼ਾਇਦ ਸਿਆਸੀ ਤੌਰ 'ਤੇ ਕੋਈ ਦਖਲਅੰਦਾਜ਼ੀ ਤੋਂ ਪਿੱਛੋਂ ਸ਼ਾਇਦ ਪਰਮਜੀਤ ਸਿੰਘ ਬਸੰਤੀ ਅਤੇ ਚਰਨਜੀਤ ਦਾ ਕੋਈ ਉਹਨਾਂ ਦੀ ਮਿਲਣੀ ਹੋ ਸਕੇ। ਪਰ ਫਿਲਹਾਲ ਲੰਮੀ ਜੁਦਾਈ ਜਾਰੀ ਹੈ। ਸਿਰਫ 18 ਮਹੀਨੇ ਹੀ ਇਹਨਾਂ ਨੇ ਇਕੱਠੇ ਗੁਜ਼ਾਰੇ ਨੇ ਇਹਨਾਂ 20 ਸਾਲਾਂ ਦੌਰਾਨ, ਜਿਹੜੀ ਕਿ ਬਹੁਤ ਇੱਕ ਸ਼ਰਮਨਾਕ ਗੱਲ ਹੈ। ਅੱਗੇ ਚੱਲਦੇ ਹਾਂ। RCMP ਨੇ ਯਾਨੀ ਕਿ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨੇ ਇੱਕ ਵੱਡੀ ਪ੍ਰਾਪਤੀ ਹਾਸਲ ਕੀਤੀ ਹੈ। ਹੋਇਆ ਇਸ ਤਰ੍ਹਾਂ ਕਿ ਬਰਨਮੀ ਦੇ ਇੱਕ ਵਿਅਕਤੀ ਦੀ ਨਿਸ਼ਾਨਦੇਹੀ ਹੋਈ ਹੈ ਜਿਹੜਾ ਕਿ ਕੈਨੇਡੀਅਨ ਰੈਵਨਿਊ ਏਜੰਸੀ ਦੇ ਨਾਂ 'ਤੇ ਲੋਕਾਂ ਨਾਲ ਠੱਗੀ ਠੋਰੀ ਮਾਰਦਾ ਰਿਹਾ। ਹਾਰਨ ਜ਼ੂਈ ਨਾਂ ਦੇ ਇਸ ਵਿਅਕਤੀ ਨੇ ਲੋਕਾਂ ਤੋਂ $1 ਮਿਲੀਅਨ ਜਿਹੜੇ ਨੇ ਉਹ ਮਾਂਜੇ ਨੇ। ਔਰ ਹੋਇਆ ਇੱਦਾਂ ਕਿ ਲੋਕਾਂ ਨੂੰ ਗੁੰਮਰਾਹ ਕਰਨ ਵਾਲੀਆਂ ਫੋਨ ਕਾਲਾਂ ਕਰਦਾ ਰਿਹਾ ਕਿ ਮੈਂ ਕੈਨੇਡੀਅਨ ਰੈਵਨਿਊ ਏਜੰਸੀ ਦਾ ਏਜੰਟ ਹਾਂ, ਤੁਹਾਡੇ ਵੱਲ ਇੰਨਾ ਪੈਸਾ ਬਕਾਇਆ, ਜੇ ਤੁਸੀਂ ਕੁਝ ਨਹੀਂ ਕੀਤਾ ਤੁਹਾਡੇ ਖਿਲਾਫ ਕਾਰਵਾਈ ਹੋਵੇਗੀ ਵਗੈਰਾ ਵਗੈਰਾ। ਲੋਕਾਂ ਨੇ ਡਰਦਿਆਂ ਨੇ ਹੀ ਪੈਸੇ ਦੇਣੇ ਸ਼ੁਰੂ ਕਰਤੇ। ਸੋ ਖੈਰ ਇਸ ਮਾਮਲੇ ਵਿੱਚ ਹੋਇਆ ਇੱਦਾਂ ਕਿ ਜਿਹੜੀ BC ਸਿਵਲ ਫੋਰਫੀਚਰ ਆਫਿਸ ਜਿਹੜੀ ਸੰਸਥਾ ਹੈ ਉਸਨੇ ਬਕਾਇਦਾ ਉਸ ਦੇ ਖਿਲਾਫ ਹਰਜਾਨੇ ਦਾ ਮੁਕੱਦਮਾ ਦਾਇਰ ਕੀਤਾ ਔਰ ਕਿਹਾ ਉਸਦੇ ਘਰ ਦੀ ਕੁਰਕੀ ਕਰਾਈ ਜਾਵੇ। ਸੋ ਪੁਲਿਸ ਨੇ ਬਕਾਇਦਾ ਇਸ ਵਿਅਕਤੀ ਦੀ ਨਿਸ਼ਾਨਦੇਹੀ ਕੀਤੀ ਕਿ ਕੌਣ ਹੈ। ਹੁਣ ਉਸ ਦੇ ਖਿਲਾਫ ਫੌਜਦਾਰੀ ਮਾਮਲਾ ਦਰਜ ਹੋਵੇਗਾ ਕਿ ਨਹੀਂ ਹੋਵੇਗਾ ਅਜੇ ਕਹਿਣਾ ਮੁਸ਼ਕਿਲ ਹੈ। ਪਰ ਫਿਲਹਾਲ ਲੋਕਾਂ ਦੇ ਨੱਕ 'ਚ ਦਮ ਕੀਤਾ ਹੋਇਆ ਅਜਿਹੇ ਲੋਕਾਂ ਨੇ। ਕਦੇ CRA ਦੇ ਏਜੰਟ ਬਣ ਕੇ ਫੋਨ ਕਰਨਾ, ਕਦੇ RCMP ਦੇ ਅਫਸਰ ਬਣ ਕੇ ਫੋਨ ਕਰਨਾ, ਕਦੇ ਇਮੀਗ੍ਰੇਸ਼ਨ ਵਾਲੇ ਬਣ ਕੇ ਫੋਨ ਕਰਨਾ ਔਰ ਧਮਕਾਉਣਾ ਕਿ ਅਸੀਂ ਫਲਾਂ ਦਫ਼ਤਰ ਤੋਂ ਬੋਲਦੇ ਹਾਂ, ਤੁਹਾਡੇ ਇੰਨੇ ਪੈਸੇ ਬਕਾਏ ਨੇ, ਨਹੀਂ ਦਿਓਗੇ ਤੁਹਾਨੂੰ ਅਸੀਂ ਜਹਾਜ਼ੇ ਚਾੜ ਕੇ ਵਾਪਸ ਭਾਰਤ ਭੇਜ ਦੇਵਾਂਗੇ, ਤੁਹਾਡੇ ਖਿਲਾਫ ਫੌਜਦਾਰੀ ਮੁਕੱਦਮਾ ਹੋਵੇਗਾ। ਔਰ ਇਸ ਨੂੰ ਕਈ ਵਾਰ ਜਿਹੜੇ ਬਜ਼ੁਰਗ ਨੇ ਜਿਨ੍ਹਾਂ ਦੀ ਅੰਗਰੇਜ਼ੀ ਭਾਸ਼ਾ ਵਿੱਚ ਪਕੜ ਨਹੀਂ, ਉਹ ਝਾਂਸੇ ਵਿੱਚ ਆ ਕੇ ਡਰ ਕੇ ਉਹ ਪੈਸੇ ਵੀ ਗਵਾ ਬੈਠਦੇ ਨੇ। ਉਹਨਾਂ ਨਾਲ ਚੰਗਾ ਜਿਹਨੂੰ ਕਹਿੰਦੇ ਚੂਨਾ ਲੱਗ ਚੁੱਕਾ ਉਹਨਾਂ ਨੂੰ। ਸੋ ਇਹ ਗੱਲਾਂ ਜਿਹੜੀਆਂ ਧਿਆਨ ਮੰਗਦੀਆਂ। ਮੌਂਟਰੀਆਲ ਦੇ ਇੱਕ ਸਾਬਕਾ ਪੁਲਿਸ ਅਧਿਕਾਰੀ ਨੇ ਚੰਨ ਚਾੜ ਦਿੱਤਾ। ਇਹ ਫਰੈਂਕੋਇਸ ਲਾਰੈਂਸ 71 ਸਾਲਾ ਬਜ਼ੁਰਗ ਜਿਹੜਾ ਕਿਸੇ ਵੇਲੇ ਪੁਲਿਸ ਅਫਸਰ ਵੀ ਸੀ ਔਰ ਬਾਅਦ 'ਚ ਹਾਕੀ ਕੋਚ ਵੀ ਬਣਿਆ। ਪਤਾ ਲੱਗਾ ਕਿ ਉਹਨੇ 1972 ਤੋਂ ਲੈ ਕੇ 1997 ਦੇ ਵਿਚਾਲੇ 9 ਤੋਂ ਲੈ ਕੇ 16 ਸਾਲ ਦੀ ਉਮਰ ਦੇ ਕੁਝ ਬੱਚਿਆਂ ਨਾਲ ਵੱਧ ਫੈਲੀਆਂ ਕੀਤੀਆਂ ਸਨ। ਸੋ ਇਹ ਜਿਹੜੀਆਂ ਮਾੜੀਆਂ ਹਰਕਤਾਂ ਦਾ ਹੁਣ ਪਾਜ ਉਗੜ ਗਿਆ। ਤਾਂ ਵੇਖਦੇ ਹਾਂ ਉਸ ਦੇ ਖਿਲਾਫ ਹੁਣ ਕਿਹੋ ਜਿਹੀ ਕਾਰਵਾਈ ਹੁੰਦੀ ਅਤੇ ਕੀ ਬਣਦਾ। ਖੈਰ ਇਹ ਮਾਮਲਾ ਸਾਹਮਣੇ ਆਇਆ ਕਿ ਉਸਨੇ ਕਾਮੁਕ ਹਮਲੇ ਕੀਤੇ ਨੇ। ਸੋ ਇਸ 'ਤੇ ਹੁਣ ਕਾਰਵਾਈ ਹੋਣੀ ਬਣਦੀ ਹੈ। ਵੈਸੇ ਬੜੇ ਦੁੱਖ ਦੀ ਗੱਲ ਹੈ ਕਿ ਜਿਹੜੇ ਪੁਲਿਸ ਅਧਿਕਾਰੀ ਰਹੇ ਹੋਣ ਔਰ ਹਾਕੀ ਦੇ ਕੋਚ ਵੀ ਰਹੇ ਹੋਣ, ਇੱਕ ਤਰੀਕੇ ਨਾਲ ਕਮਿਊਨਿਟੀ ਦੇ ਲੀਡਰ ਹੁੰਦੇ ਨੇ ਇਹ, ਲੋਕਾਂ ਲਈ ਇੱਕ ਮਿਸਾਲ ਕਾਇਮ ਕਰਨੀ ਇਹਨਾਂ ਹੁੰਦੀ ਹੈ। ਸੋ ਇਹਨਾਂ ਨੇ ਜਿਸ ਤਰ੍ਹਾਂ ਦੀ ਮਿਸਾਲ ਕਾਇਮ ਕੀਤੀ ਤੁਹਾਡੇ ਸਾਹਮਣੇ। ਅੱਗੇ ਚੱਲਦੇ ਹਾਂ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਵਾਦਾਂ ਵਿੱਚ ਘਿਰ ਗਈ ਹੈ। ਹੋਇਆ ਇਸ ਤਰ੍ਹਾਂ ਕਿ ਇਸਮਾਈਲੀ ਆਗੂ ਨੇ ਆਗਾ ਖਾਨ ਜਿਹੜੇ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਬੜੇ ਵਧੀਆ ਮਿੱਤਰ ਨੇ, ਬਹਾਮਾਸ ਵਿੱਚ ਉਹਨਾਂ ਦਾ ਇੱਕ ਟਾਪੂ ਆ ਜਿੱਥੇ ਜਾ ਕੇ ਟਰੂਡੋ ਸਾਹਿਬ ਨੇ ਛੁੱਟੀ ਕੱਟੀ। ਸੋ ਇਸ ਮੌਕੇ 'ਤੇ RCMP ਵਾਲੇ ਵੀ ਉਹਨਾਂ ਦੇ ਨਾਲ ਸੀਗੇ। ਸੋ ਇਸ ਨੂੰ ਲੈ ਕੇ ਤੁਹਾਨੂੰ ਯਾਦ ਹੋਵੇਗਾ ਵਿਰੋਧੀ ਧਿਰਾਂ ਨੇ ਕਾਫੀ ਰੌਲਾ ਪਾਇਆ ਸੀ ਕਿ ਆਗਾ ਖਾਨ ਦੇ ਟਾਪੂ 'ਤੇ ਟਰੂਡੋ ਸਾਹਿਬ ਗਏ ਨੇ ਸਰਕਾਰੀ ਖਰਚੇ 'ਤੇ, ਇਹ ਜਵਾਬ ਦੇ ਬਣਾਇਆ ਜਾਵੇ ਇਹਨਾਂ ਦੇ ਖਿਲਾਫ ਕਾਰਵਾਈ ਹੋਵੇ। ਪਰ ਖੈਰ ਹੁਣ ਪਤਾ ਇਹ ਲੱਗਾ ਕਿ RCMP ਦੇ ਸਿਰ 'ਤੇ ਇਸ ਸਮੇਂ ਕਰਜ਼ਾ ਹੈ $56,000 ਦਾ, ਜਿਹੜਾ ਕਿ ਉਹਨਾਂ ਨੇ ਆਗਾ ਖਾਨ ਟਾਪੂ ਵਾਲਿਆਂ ਨੂੰ ਮੋੜਨਾ ਆ। ਜਿਹੜੇ ਇੰਤਜ਼ਾਮਾਤ ਕੀਤੇ ਗਏ ਉਸ ਦੇ ਲਈ RCMP ਨੂੰ ਇਸ ਟਾਪੂ ਨੂੰ ਚਲਾਉਣ ਵਾਲਿਆਂ ਨੂੰ $56,000 ਦੇਣੇ ਪੈਣਗੇ, ਜਿਹੜੇ ਅਜੇ ਤੱਕ ਦਿੱਤੇ ਨਹੀਂ ਗਏ। ਹੁਣ ਦਿੱਤੇ ਨਹੀਂ ਗਏ ਉਸ ਦੇ ਕਈ ਕਾਰਨ ਹੋ ਸਕਦੇ ਨੇ, ਪਰ ਇੱਕ ਵੱਡਾ ਕਾਰਨ ਦੱਸਿਆ ਜਾ ਰਿਹਾ ਕਿ ਇਨਵੋਇਸਿਸ ਨਹੀਂ ਪਹੁੰਚੇ। ਹੁਣ ਇਨਵੋਇਸ ਨਹੀਂ ਪਹੁੰਚੇ, ਇਹ ਗੱਲ ਥੋੜ੍ਹੀ ਜਿਹੀ ਹੈਰਾਨ ਕਰਨ ਵਾਲੀ ਹੈ ਕਿ ਜਦੋਂ ਪੈਸਿਆਂ ਦੀ ਲੈਣ ਦਾ ਹਿਸਾਬ ਹੋਵੇ ਤਾਂ ਫਿਰ ਇਨਵੋਇਸ ਦੇਣਾ ਤਾਂ ਇੱਕ ਜਿਹੜਾ ਹੈ ਇੱਕ ਜ਼ਰੂਰੀ ਕਾਰਵਾਈ ਹੈ। ਇਨਵੋਇਸ ਨਾ ਦੇਣ ਜਾਂ ਲੈਣ ਦੇ ਵਿੱਚ ਕੀ ਰੁਕਾਵਟ ਹੋ ਸਕਦੀ ਹੈ ਇਹ ਤਾਂ ਸਾਡੀ ਸਮਝ ਤੋਂ ਬਾਹਰ ਹੈ। ਪਰ ਫਿਲਹਾਲ RCMP ਦੇ ਸਿਰ 'ਤੇ ਇਹ ਜਿਹੜਾ ਹੈ $56,000 ਦਾ ਇੱਕ ਜਿਹਨੂੰ ਕਹਿੰਦੇ ਬਕਾਇਆ ਚੜ੍ਹਿਆ ਹੋਇਆ। ਵੇਖਦੇ ਹਾਂ ਕਦੋਂ ਲੈਂਦਾ। ਪਰ ਫਿਲਹਾਲ ਇਹ ਮਾਮਲਾ ਇੱਕ ਵਾਰ ਫਿਰ ਤੂਲ ਫੜੂਗਾ ਇਸ ਤਰ੍ਹਾਂ ਲੱਗ ਰਿਹਾ। ਉਧਰ ਵਿਰੋਧੀ ਧਿਰ ਟੋਰੀ ਪਾਰਟੀ ਦੇ ਜਿਹੜੇ ਆਗੂ ਨੇ ਐਂਡਰੂ ਸ਼ੀਅਰ, ਉਹਨਾਂ ਬਾਰੇ ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਨੇ ਇੱਕ ਵਿਸ਼ਲੇਸ਼ਣ ਕੀਤਾ ਹੈ, ਖਾਸ ਰਿਪੋਰਟ ਕੱਢੀ ਹੈ
ਕਿ ਉਹਨਾਂ ਦੀ ਆਪਣੀ ਹੀ ਪ੍ਰਸਿੱਧੀ ਦਾ ਗ੍ਰਾਫ ਲਗਾਤਾਰ ਹੇਠਾਂ ਨੂੰ ਜਾ ਰਿਹਾ ਔਰ ਉਹਦੇ ਕਰਕੇ ਹੀ ਉਹ ਹਾਰੇ ਨੇ, ਉਹਦੇ ਕਰਕੇ ਹੀ ਉਹਨਾਂ ਦੀ ਪਾਰਟੀ ਨੂੰ 21 ਅਕਤੂਬਰ ਦੀ ਫੈਡਰਲ ਚੋਣ ਵਿੱਚ ਸ਼ਿਕਸਤ ਦਾ ਮੂੰਹ ਵੇਖਣਾ ਪਿਆ। ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਉਹਨਾਂ ਦਾ ਕਹਿਣਾ ਕਿ ਜਿੰਨੇ ਵੀ ਸਰਵੇਖਣ ਹੋਏ ਔਰ ਉਸ ਦਾ ਸਾਰਿਆਂ ਦਾ ਵਿਸ਼ਲੇਸ਼ਣ ਕਰਕੇ ਇਹ ਸਿੱਟਾ ਕੱਢਿਆ ਗਿਆ ਕਿ ਸਭ ਤੋਂ ਮਾੜੀ ਕਾਰਗੁਜ਼ਾਰੀ ਐਂਡਰਿਊ ਸ਼ੀਅਰ ਦੀ ਸੀ ਔਰ ਸਭ ਤੋਂ ਜ਼ਿਆਦਾ ਪ੍ਰਸਿੱਧੀ ਦਾ ਗ੍ਰਾਫ ਜਿਹੜਾ ਇਹਨਾਂ ਦਾ ਸਭ ਤੋਂ ਥੱਲੇ ਸੀ। ਸੋ ਇਸੇ ਕਰਕੇ ਪਾਰਟੀ ਦਾ ਨਫਾ ਨੁਕਸਾਨ ਹੋਇਆ। ਸੋ ਇਹ ਜਿਹੜਾ ਹੁਣ ਅਪ੍ਰੈਲ ਤੱਕ ਤਾਂ ਉਹਨਾਂ ਨੂੰ ਥੋੜ੍ਹੀ ਜਾਨ ਉਹਨਾਂ ਦੀ ਬਖਸ਼ੀ ਗਈ ਹੈ ਕਿ ਅਪ੍ਰੈਲ ਤੱਕ ਉਹਨਾਂ 'ਤੇ ਕਿਸੇ ਕਿਸਮ ਦਾ ਪ੍ਰੈਸ਼ਰ ਨਹੀਂ ਕਿ ਉਹ ਲੀਡਰਸ਼ਿਪ ਤੋਂ ਲਾਂਭੇ ਹੋਣ, ਪਰ ਅਪ੍ਰੈਲ ਵਿੱਚ ਜਦੋਂ ਕਨਵੈਨਸ਼ਨ ਹੋਵੇਗੀ ਪਾਰਟੀ ਦੀ ਤਾਂ ਸ਼ਾਇਦ ਉਦੋਂ ਤੱਕ ਮਾਹੌਲ ਕੁਝ ਦਾ ਕੁਝ ਬਣ ਜਾਵੇਗਾ। ਪਰ ਫਿਲਹਾਲ ਲਗਾਤਾਰ ਸੁਰਾਂ ਉੱਠ ਰਹੀਆਂ ਨੇ ਕਿ ਉਹ ਇਸ ਅਹੁਦੇ ਨੂੰ ਛੱਡਣ ਅਤੇ ਚੱਲਦੇ ਬਣਨ, ਪਰ ਐਂਡਰਿਊ ਸ਼ੀਅਰ ਨੇ ਕਿ ਅਜੇ ਮੰਨ ਨਹੀਂ ਰਹੇ। ਪਰ CBC ਦੀ ਰਿਪੋਰਟ ਸਾਫ਼-ਸਾਫ਼ ਦੱਸ ਰਹੀ ਹੈ ਕਿ ਉਹ ਕੰਨ 'ਤੇ ਲਿਖਿਆ ਪੜ੍ਹ ਲੈਣ ਕਿ ਉਹਨਾਂ ਦੀ ਆਪਣੀ ਹੀ ਪ੍ਰਸਿੱਧੀ ਦਾ ਗ੍ਰਾਫ ਨੂੰ ਇੰਨਾ ਖੋਰਾ ਲੱਗ ਚੁੱਕਾ ਸੀ ਕਿ ਗੱਲ ਨਹੀਂ ਸੀ ਬਣਨੀ। ਸੋ ਇਹੀ ਕਾਰਨ ਬਣਿਆ ਕਿ ਉਹਨਾਂ ਨੂੰ ਹਾਰ ਦਾ ਮੂੰਹ ਵੇਖਣਾ ਪਿਆ। ਆਟਵਾ ਦੇ ਵਿੱਚ ਅਸੈਂਬਲੀ ਆਫ ਫਰਸਟ ਨੇਸ਼ਨਸ, ਜਿਹੜਾ ਕਿ ਮੂਲ ਵਾਸੀਆਂ ਦਾ ਇੱਕ ਸਭ ਤੋਂ ਵੱਡਾ ਸੰਗਠਨ ਹੈ, ਉਸ ਦਾ ਇੱਕ ਸਪੈਸ਼ਲ ਇੱਕ ਇਜਲਾਸ ਹੋਇਆ ਜਿਸ ਦੇ ਵਿੱਚ BC ਦੇ ਮੁੱਖ ਮੰਤਰੀ ਜੌਨ ਹੌਰਗਨ ਉਚੇਚੇ ਤੌਰ 'ਤੇ ਸ਼ਾਮਲ ਹੋਏ। ਉਹਨਾਂ ਦਾ ਆਦਰ ਮਾਣ ਕੀਤਾ ਗਿਆ ਔਰ ਜਿਹੜੀ ਉਹਦੀ ਓਪਨਿੰਗ ਸੈਰੇਮਨੀ ਵਿੱਚ ਉਹ ਸ਼ਾਮਲ ਹੋਏ। ਉਹ ਪਹਿਲੇ ਮੁੱਖ ਮੰਤਰੀ ਕਿਸੇ ਵੀ ਸੂਬੇ ਦੇ ਜਿਹੜੇ ਅਸੈਂਬਲੀ ਆਫ ਫਰਸਟ ਨੇਸ਼ਨ ਵਰਗੀ ਇੱਕ ਮੂਲ ਵਾਸੀਆਂ ਦੀ ਸਭ ਤੋਂ ਵੱਡੀ ਜਿਹੜੀ ਜਥੇਬੰਦੀ ਉਸ ਦੇ ਕਿਸੇ ਇਸ ਪ੍ਰੋਗਰਾਮ ਵਿੱਚ ਜਿਨ੍ਹਾਂ ਨੇ ਸ਼ਿਰਕਤ ਕੀਤੀ ਹੋਵੇ। ਉਹਨਾਂ ਨੇ ਇੱਕ ਇਤਿਹਾਸ ਸਿਰਜਿਆ ਔਰ ਹੋਇਆ ਇਸ ਤਰ੍ਹਾਂ ਕਿ ਉਹਨਾਂ ਨੇ ਇੱਕ ਜਿਹੜਾ UNDRIP ਯੂਨਾਈਟਿਡ ਨੇਸ਼ਨਸ ਡੈਕਲੇਰੇਸ਼ਨ ਆਫ ਦ ਰਾਈਟਸ ਆਫ ਇੰਡੀਜਨਸ ਪੀਪਲਸ, ਯਾਨੀ ਕਿ ਸੰਯੁਕਤ ਰਾਸ਼ਟਰ ਦਾ ਇੱਕ ਐਲਾਨਨਾਮਾ ਹੈ ਮੂਲ ਵਾਸੀਆਂ ਨੂੰ ਉਹਨਾਂ ਦੇ ਹੱਕ ਦਿਵਾਉਣ ਲਈ, ਉਸ ਨੂੰ ਲਾਗੂ ਕਰਨ ਦੇ ਲਈ ਉਹਨਾਂ ਨੇ ਆਪਣਾ ਕੰਮ ਸ਼ੁਰੂ ਕਰ ਦਿੱਤਾ। ਸੋ ਇਹ ਪਹਿਲਾ ਸੂਬਾ BC ਵੀ ਜਿਸ ਨੇ ਇਸ ਅੰਤਰਰਾਸ਼ਟਰੀ ਐਲਾਨਨਾਮੇ ਨੂੰ ਲਾਗੂ ਕੀਤਾ ਔਰ ਪਹਿਲ ਕਦਮੀ ਕੀਤੀ ਹੈ। ਸੋ ਇਸ ਕਰਕੇ ਮੂਲ ਵਾਸੀ ਭਾਈਚਾਰੇ ਦੇ ਲੋਕਾਂ ਵਿੱਚ ਉਹਨਾਂ ਦੀ ਇੱਜ਼ਤ ਕਾਫੀ ਵੱਧ ਗਈ ਹੈ, ਆਦਰ ਮਾਣ ਕਾਫੀ ਵਧਿਆ। ਉਹਨਾਂ ਨੇ ਮੂਲ ਵਾਸੀਆਂ ਦੇ ਦਿਲ ਜਿੱਤ ਲਏ ਨੇ। ਮੂਲ ਵਾਸੀਆਂ ਦੇ ਇੱਕ ਆਗੂ ਨੇ ਜਿਨ੍ਹਾਂ ਨੇ ਇਹ ਵੀ ਟਿੱਪਣੀ ਕੀਤੀ ਕਿ ਮੈਂ ਜਦੋਂ ਇਹ ਐਲਾਨ ਹੋਇਆ ਤਾਂ ਮੈਂ ਹੈਰਾਨ ਸੀ ਔਰ ਮੈਨੂੰ ਯਕੀਨ ਨਹੀਂ ਸੀ ਆ ਰਿਹਾ। ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਨੂੰ ਚੁੰਡੀ ਵੱਡੇ, ਇਹ ਯਕੀਨੀ ਬਣਾਉਣ ਲਈ ਕਿ ਮੈਂ ਸੁੱਤਾ ਤਾਂ ਨਹੀਂ, ਕਿ ਸੁਪਨਾ ਤਾਂ ਨਹੀਂ ਵੇਖ ਰਿਹਾ। ਸੋ ਜਿਸ ਤਰੀਕੇ ਨਾਲ ਇਸ ਐਲਾਨਨਾਮੇ ਜ਼ਰੀਏ ਜੌਨ ਹੌਰਗਨ ਸਾਹਿਬ ਨੇ ਮੂਲ ਵਾਸੀਆਂ ਦੇ ਦਿਲ ਜਿੱਤੇ ਨੇ, ਬਹੁਤ ਵੱਡੀ ਡਿਵੈਲਪਮੈਂਟ ਹੈ। ਅਤੇ ਹੁਣ ਗੱਲ ਇਹ ਕਿ ਉਹ ਚਾਹੁੰਦੇ ਨੇ ਕਿ ਬਾਕੀ ਦੇ ਸੂਬੇ ਵੀ ਇਸ ਪਹਿਲ ਕਦਮੀ ਤੋਂ ਪਿੱਛੋਂ ਅਜਿਹਾ ਕੁਝ ਕਰਨ ਜਿਸ ਨਾਲ ਮੂਲ ਵਾਸੀ ਜਿਹੜੇ ਨੇ ਉਹ ਆਪਣੇ ਆਪ ਨੂੰ ਇਸ ਮੁਲਕ ਦੇ ਵਿੱਚ ਇੱਜ਼ਤ ਮਾਣ ਨਾਲ ਜਿਹੜਾ ਹੈ ਮਹਿਸੂਸ ਕਰ ਸਕਣ ਕਿ ਉਹਨਾਂ ਦੀ ਗੱਲਬਾਤ ਹੁਣ ਸੁਣੀ ਜਾ ਰਹੀ ਹੈ ਔਰ ਹੱਕ ਜਤਾਈ ਦੀ ਲੜਾਈ ਜਿਹੜੀ ਉਹਨਾਂ ਦੀ ਲੰਮੇ ਸਮੇਂ ਤੋਂ ਚੱਲਦੀ ਆ ਰਹੀ ਹੈ, ਉਸ ਵਿੱਚ ਇੱਕ ਉਹਨਾਂ ਨੂੰ ਵੱਖਰੇ ਕਿਸਮ ਦਾ ਨਵੇਂ ਕਿਸਮ ਦਾ ਹੁਲਾਰਾ ਮਿਲੇਗਾ। ਸੋ ਉਹਨਾਂ ਨੇ ਉਮੀਦ ਪ੍ਰਗਟਾਈ ਹੈ ਕਿ ਬਾਕੀ ਦੇ ਸੂਬੇ ਵੀ ਇਸ ਬਾਰੇ ਵਿੱਚ ਵਿਚਾਰ ਕਰਨਗੇ। BC ਦੇ ਪਿਟਮੈਂਡੋਜ਼ ਇਲਾਕੇ ਵਿੱਚ ਇੱਕ ਘਰ ਵਿੱਚ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋਈ ਹੈ ਜਿਸ ਕਾਰਨ 6 ਵਿਅਕਤੀ ਬਿਮਾਰ ਪਏ ਨੇ, ਉਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਹੁਣ ਠੰਡ ਪੈ ਰਹੀ ਹੈ, ਸੋ ਹੀਟ ਦੀ ਬੜੀ ਲੋੜ ਹੈ ਔਰ ਹੀਟ ਜਦੋਂ ਅਸੀਂ ਇਸਤੇਮਾਲ ਕਰਦੇ ਹਾਂ ਤਾਂ ਕਈ ਵਾਰ ਇਸ ਗੱਲ ਦਾ ਖਤਰਾ ਹੁੰਦਾ ਕਾਰਬਨ ਮੋਨੋਆਕਸਾਈਡ ਗੈਸ ਲੀਕ ਹੋ ਸਕਦੀ ਹੈ ਜਿਸ ਕਾਰਨ ਬੇਹੋਸ਼ੀ ਵੀ ਹੋ ਸਕਦੀ ਹੈ, ਮਾੜੀਆਂ ਹਾਲਤਾਂ ਵਿੱਚ ਕਿਸੇ ਦੀ ਮੌਤ ਵੀ ਹੋ ਸਕਦੀ ਹੈ। ਸੋ ਇਹਨਾਂ ਗੱਲਾਂ ਵੱਲ ਇਸ ਮੌਸਮ 'ਚ ਧਿਆਨ ਦੇਣਾ ਲਾਜ਼ਮੀ ਹੈ। ਸੋ ਅਸੀਂ ਚਾਹਾਂਗੇ ਜਿਹੜੇ ਸਾਡੇ ਸਰੋਤੇ ਨੇ ਕੈਨੇਡਾ ਭਰ ਵਿੱਚ ਜਿਹੜੀ ਇਹ ਆਵਾਜ਼ ਸੁਣ ਰਹੇ ਹੈ, ਸੋ ਠੰਡ ਦੇ ਇਹਨਾਂ ਦਿਨਾਂ ਵਿੱਚ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾਵੇ। ਤੁਹਾਨੂੰ ਯਾਦ ਹੋਵੇਗਾ ਕਿ ਕੱਲ੍ਹ ਇੱਕ ਖਬਰ ਦਾ ਜ਼ਿਕਰ ਕੀਤਾ ਗਿਆ ਸੀ ਕਿ ਇੱਕ ਸਰੀ ਦੇ ਵਿੱਚ ਅਕਤੂਬਰ 2017 ਵਿੱਚ ਇੱਕ ਪੰਜਾਬੀ ਦਾ ਕਤਲ ਹੋਇਆ ਸੀ, ਨਿਕੋਲਸ ਖਾਬੜਾ, ਔਰ ਉਸ ਦੀ ਨਾਲ ਇੱਕ ਔਰਤ ਜ਼ਖਮੀ ਵੀ ਹੋਈ ਸੀ ਗੋਲੀਕਾਂਡ ਦੇ ਵਿੱਚ। ਸੋ ਉਸ ਮਾਮਲੇ ਵਿੱਚ ਬ੍ਰੈਂਡਨ ਟੈਕਸੀਰੀਆ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਕੈਲੀਫੋਰਨੀਆ 'ਚ ਕਾਬੂ ਕੀਤਾ ਗਿਆ ਔਰ ਉਸ ਨੂੰ ਹੁਣ ਕੈਨੇਡਾ ਲਿਆਇਆ ਜਾਊਗਾ। ਸੋ ਇਹ ਮਾਮਲਾ ਜਿਹੜਾ ਹੈ ਇਸ ਦੇ ਵਿੱਚ ਹੋਇਆ ਇੱਦਾਂ ਕਿ ਗਲੋਬਲ ਨਿਊਜ਼ ਵਾਲਿਆਂ ਨੇ ਇੱਕ ਨਵੀਂ ਖਬਰ ਕੱਢੀ ਹੈ, ਜਿਹੜੇ ਦਸਤਾਵੇਜ਼ ਨੇ ਸਰਕਾਰੀ ਦਸਤਾਵੇਜ਼ ਉਹਨਾਂ ਦੇ ਹਵਾਲੇ ਨਾਲ, ਕਿਉਂਕਿ ਹੁਣ ਉਸ ਦੀ ਐਕਸਟ੍ਰੈਡੀਸ਼ਨ ਹੋਵੇਗੀ, ਉਹ ਉੱਥੇ ਕੈਨੇਡਾ ਉਹਨੂੰ ਲਿਆਇਆ ਜਾਵੇਗਾ ਤਬਾਦਲਾ ਕਰਕੇ। ਤਬਾਦਲੇ ਨਾਲ ਜੁੜੇ ਹੋਏ ਕੁਝ ਦਸਤਾਵੇਜ਼ ਨੇ ਜਿਨ੍ਹਾਂ ਦੇ ਆਧਾਰ 'ਤੇ ਗਲੋਬਲ ਨਿਊਜ਼ ਨੇ ਇਹ ਸਿੱਟਾ ਕੱਢਿਆ ਕਿ ਕਤਲ ਕਿਉਂ ਹੋਇਆ ਹੋ ਸਕਦਾ। ਉਸ ਦੇ ਵਿੱਚ 2 ਕਾਰਨ ਦੱਸੇ ਜਾ ਰਹੇ ਨੇ। ਇੱਕ ਤਾਂ ਨਿੱਜੀ ਬਦਲਾਖੋਰੀ ਦਾ ਮਾਮਲਾ ਸੀ, ਦੂਜਾ ਇਹ ਸੀ ਕਿ ਨਿਕੋਲਸ ਖਾਬੜਾ ਦੇ ਸਿਰ 'ਤੇ $1,60,000 ਦੀ ਸੁਪਾਰੀ ਰੱਖੀ ਗਈ ਸੀ। ਸੋ ਸੁਪਾਰੀ ਹੱਤਿਆ ਦਾ ਇਹ ਮਾਮਲਾ ਜਾਪਦਾ ਜਿਸ ਦੇ ਕਾਰਨ ਇਹ ਸਾਰਾ ਕੁਝ ਹੋਇਆ। ਸੋ ਇਹ ਇੱਕ ਬਹੁਤ ਹੀ ਭਿਆਨਕ ਪਹਿਲੂ ਹੈ ਪੂਰੀ ਖਬਰ ਦਾ ਜਿਹੜਾ ਧਿਆਨ ਮੰਗਦਾ ਕਿਸ ਤਰੀਕੇ ਨਾਲ ਲੋਕਾਂ ਨੂੰ ਸਿਰਾਂ 'ਤੇ ਸੁਪਾਰੀਆਂ ਰੱਖੀਆਂ ਜਾ ਰਹੀਆਂ ਨੇ ਔਰ ਲੋਕਾਂ ਨੂੰ ਪੈਸਿਆਂ ਦੀ ਖਾਤਰ ਕਤਲ ਕੀਤਾ ਜਾ ਰਿਹਾ। ਸੋ ਇਹ ਇੱਕ ਜਿਹੜਾ ਰੁਝਾਨ ਹੈ ਇਸ ਦੇ ਵੱਲ ਧਿਆਨ ਦੇਣ ਦੀ ਲੋੜ ਹੈ। ਅਖੀਰ ਵਿੱਚ ਗੱਲ ਕਰਦੇ ਹਾਂ BC ਪੰਜਾਬੀ ਪ੍ਰੈਸ ਕਲੱਬ ਬਾਰੇ। ਉਹਨਾਂ ਨੇ ਕੱਲ੍ਹ ਇੱਕ ਮਾਰਕੇ ਦਾ ਕੰਮ ਕੀਤਾ। ਉਹਨਾਂ ਦੀ ਜਿਹੜੀ ਮਹੀਨਾਵਾਰ ਮੀਟਿੰਗ ਜਿਹੜੀ ਕੱਲ੍ਹ ਹੋਈ ਉਸ ਵਿੱਚ ਕੁਝ ਅਹਿਮ ਮਤੇ
ਪਕਾਏ ਗਏ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਤੈਅ ਕੀਤਾ ਕਿ ਜਿਹੜਾ ਕਸ਼ਮੀਰੀ ਪੱਤਰਕਾਰ ਜਿਹੜੇ ਲਗਾਤਾਰ ਜਿਹੜੀ ਉਹਨਾਂ ਦੀ ਬੋਲਣ ਦੀ ਆਜ਼ਾਦੀ ਦੇ ਛਾਪੇ ਪੈ ਰਹੇ ਨੇ, 5 ਅਗਸਤ ਤੋਂ ਹੀ ਕਸ਼ਮੀਰ ਦੀ ਘੇਰਾਬੰਦੀ ਜਾਰੀ ਹੈ, ਖੁੱਲ੍ਹੀ ਜੇਲ੍ਹ ਬਣਾ ਦਿੱਤਾ ਗਿਆ, ਪੱਤਰਕਾਰਾਂ ਨੂੰ ਕੰਮ ਕਰਨ ਦੀ ਆਜ਼ਾਦੀ ਨਹੀਂ ਹੈ, ਉਸ ਦੇ ਖਿਲਾਫ ਪੱਤਰਕਾਰ ਵਾਰ-ਵਾਰ ਰੈਲੀਆਂ ਕੱਢ ਰਹੇ ਨੇ ਉੱਥੇ, ਪਰ ਸਰਕਾਰ ਦੇ ਕੋਈ ਅਸਰ ਨਹੀਂ। ਸੋ ਪੰਜਾਬੀ ਪ੍ਰੈਸ ਕਲੱਬ ਆਫ ਬ੍ਰਿਟਿਸ਼ ਕੋਲੰਬੀਆ ਨੇ ਇੱਕ ਮਤਾ ਜਾਰੀ ਕਰਕੇ, ਇੱਕ ਮਤਾ ਪਾਸ ਕਰਕੇ ਸਰਬਸੰਮਤੀ ਦੇ ਨਾਲ ਉਹਨਾਂ ਪੱਤਰਕਾਰਾਂ ਨਾਲ ਇੱਕ ਮੁੱਠਤਾ ਜ਼ਾਹਰ ਕੀਤੀ ਹੈ। ਇਹ ਉਹ ਪਹਿਲਾਂ ਵੀ ਕਰ ਚੁੱਕੇ ਨੇ, ਪਰ ਉਸ ਨੂੰ ਦੁਬਾਰਾ ਕਰਨ ਦੀ ਲੋੜ ਮਹਿਸੂਸ ਹੋਈ। ਸੋ ਇਹ ਮਤਾ ਕੱਲ੍ਹ ਪਕਾਇਆ ਗਿਆ ਔਰ ਇਸ ਦੇ ਨਾਲ ਹੀ ਜਿਹੜਾ ਇੱਕ ਬਹੁਤ ਹੀ ਅਹਿਮ ਮਤਾ ਜਿਹੜਾ ਵਾਕਈ ਹੀ ਬਹੁਤ ਅਹਿਮੀਅਤ ਰੱਖਦਾ, ਉਹ ਇਹ ਹੈ ਕਿ ਆਤਿਸ਼ ਤਾਸੀਰ ਜਿਹੜੇ ਕਿ ਬਰਤਾਨਵੀ ਪੱਤਰਕਾਰ ਨੇ ਭਾਰਤੀ ਮੂਲ ਦੇ, ਉਹਨਾਂ ਨੂੰ ਬਕਾਇਦਾ ਭਾਰਤ ਵੱਲੋਂ ਓਵਰਸੀਜ਼ ਸਿਟੀਜ਼ਨ ਆਫ ਇੰਡੀਆ ਦਾ ਇੱਕ ਦਰਜਾ ਮਿਲਿਆ ਹੋਇਆ ਸੀ, ਯਾਨੀ ਕਿ OCI ਜਿਸ ਦੇ ਕੋਲ ਹੁੰਦਾ ਉਸ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਹੁੰਦੀ, ਭਾਰਤ ਆਪਣੀ ਇੱਛਾ ਅਨੁਸਾਰ ਕਦੇ ਵੀ ਜਾ ਸਕਦਾ। ਉਹ OCI ਮੋਦੀ ਸਰਕਾਰ ਨੇ ਉਹਨਾਂ ਤੋਂ ਵਾਪਸ ਲੈ ਲਿਆ। ਦਲੀਲ ਇਹ ਦਿੱਤੀ ਜਾ ਰਹੀ ਹੈ ਕਿ ਇਹਨਾਂ ਨੇ ਸੱਚਾਈ ਲੁਕੋਈ, ਦਲੀਲ ਦਿੱਤੀ ਜਾ ਰਹੀ ਹੈ ਕਿ ਇਹਨਾਂ ਦੇ ਪਾਕਿਸਤਾਨੀ ਪਿਤਾ ਸਨ ਜਿਸ ਦੇ ਬਾਰੇ ਇਹਨਾਂ ਨੇ ਨਹੀਂ ਦੱਸਿਆ। ਹੁਣ ਦਿਲਚਸਪ ਗੱਲ ਇਹ ਕਿ ਜਿਹੜੇ ਆਤਿਸ਼ ਤਾਸੀਰ ਨੇ, ਉਹਨਾਂ ਦੀ ਮਾਂ ਹੈ ਤਵਲੀਨ ਸਿੰਘ, ਜਿਹੜੀ ਕਿ ਭਾਰਤ ਦੀ ਇੱਕ ਵੱਡੀ ਪੱਤਰਕਾਰ ਹੈ, ਔਰ ਉਹਨਾਂ ਦੇ ਪਿਤਾ ਸਲਮਾਨ ਤਾਸੀਰ ਕਿਸੇ ਵੇਲੇ ਪਾਕਿਸਤਾਨ ਦੇ ਗਵਰਨਰ ਹੁੰਦੇ ਸੀ, ਜਿਨ੍ਹਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਸਲਮਾਨ ਤਾਸੀਰ ਉਹਨਾਂ ਦੇ ਕਾਨੂੰਨੀ ਤੌਰ 'ਤੇ ਪਿਤਾ ਨਹੀਂ ਸੀ, ਉਹਨਾਂ ਦੇ ਬਾਇਓਲੋਜੀਕਲ ਪਿਤਾ ਜ਼ਰੂਰ ਸੀ, ਯਾਨੀ ਕਿ ਤਵਲੀਨ ਸਿੰਘ ਤੇ ਉਹਨਾਂ ਦੇ ਵਿਚਾਲੇ ਸੰਬੰਧ ਸੀਗੇ, ਜਿਸ ਕਰਕੇ ਆਤਿਸ਼ ਤਾਸੀਰ ਦਾ ਜਨਮ ਹੋਇਆ, ਪਰ ਉਹਨਾਂ ਨੇ ਕੋਈ ਰਸਮੀ ਤੌਰ 'ਤੇ ਤਵਲੀਨ ਸਿੰਘ ਨਾਲ ਵਿਆਹ ਨਹੀਂ ਸੀ ਕੀਤਾ ਹੋਇਆ, ਇਸ ਕਰਕੇ ਕਾਨੂੰਨੀ ਤੌਰ 'ਤੇ ਉਹਨਾਂ ਦੇ ਬਾਪ ਨਹੀਂ ਸੀ। ਸੋ ਉਹ ਕਿੰਨੀ ਕੁ ਗੱਲ ਇਸ ਤਰ੍ਹਾਂ ਉਹ ਦੱਸ ਸਕਦੇ ਸੀਗੇ ਆਪਣੇ ਅਰਜ਼ੀ ਦੇ ਵਿੱਚ। ਇਹ ਇੱਕ ਸਿਰਫ ਭੁਲੇਖਾ ਪਾਉਣ ਲਈ ਭਾਰਤ ਸਰਕਾਰ ਨੇ ਡਰਾਮਾ ਜਿਹਾ ਰਚਿਆ। ਇੱਕ ਤਾਂ ਇਹ ਕਿ ਆਤਿਸ਼ ਤਾਸੀਰ ਦੀ ਬਦਨਾਮੀ ਹੋਵੇ, ਦੂਜਾ ਇਹ ਕਿ ਸਰਕਾਰ ਨੇ ਬਹਾਨਾ ਲੱਭ ਲਿਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ OCI ਖੋਇਆ ਜਾਵੇ, ਪਰ ਮਨਸ਼ਾ ਇਹ ਸੀ ਕਿ ਆਤਿਸ਼ ਤਾਸੀਰ ਨੂੰ ਸਬਕ ਸਿਖਾਉਣਾ। ਆਤਿਸ਼ ਤਾਸੀਰ ਦਾ ਕਸੂਰ ਇਹ ਸੀ ਕਿ ਆਤਿਸ਼ ਤਾਸੀਰ ਨੇ ਨਰਿੰਦਰ ਮੋਦੀ ਬਾਰੇ ਇੱਕ ਆਲੋਚਨਾਤਮਕ ਲੇਖ ਲਿਖਿਆ ਸੀ, ਜਿਹੜਾ ਕਿ ਟਾਈਮ ਮੈਗਜ਼ੀਨ ਨੇ ਪ੍ਰਕਾਸ਼ਿਤ ਕੀਤਾ ਸੀ। ਕੋਈ ਛੋਟਾ ਮੋਟਾ ਮੈਗਜ਼ੀਨ ਨਹੀਂ ਹੈ ਟਾਈਮ ਮੈਗਜ਼ੀਨ ਨੇ ਚੋਣਾਂ ਸਮੇਂ ਨਰਿੰਦਰ ਮੋਦੀ ਬਾਰੇ ਇੱਕ ਆਲੋਚਨਾਤਮਕ ਲੇਖ ਪ੍ਰਕਾਸ਼ਿਤ ਕੀਤਾ ਸੀ, ਜਿਹੜਾ ਕਿ ਆਤਿਸ਼ ਤਾਸੀਰ ਨੇ ਲਿਖਿਆ ਸੀ, ਔਰ ਉਸ ਲੇਖ ਵਿੱਚ ਮੋਦੀ ਸਰਕਾਰ ਦੀ ਪਿਛਲੇ ਸਮੇਂ ਦੀ ਕਾਰਗੁਜ਼ਾਰੀ ਉੱਪਰ ਕਾਫੀ ਸਵਾਲ ਖੜੇ ਕੀਤੇ ਗਏ ਸਨ। ਖਾਸ ਤੌਰ 'ਤੇ ਜਿਵੇਂ ਹਿੰਦੂਤਵੀ ਦਹਿਸ਼ਤਵਾਦ ਵਧਿਆ, ਘੱਟ ਗਿਣਤੀ 'ਤੇ ਹਮਲੇ ਤਿੱਖੇ ਹੋਏ, ਨਫ਼ਰਤ ਦੀ ਸਿਆਸਤ ਵਧੀ ਹੈ, ਉਸ ਤਰ੍ਹਾਂ ਦੇ ਕੁਝ ਤੱਥ ਉਹਨਾਂ ਨੇ ਪੇਸ਼ ਕੀਤੇ ਸੀ। ਹਾਲਾਂਕਿ ਉਸ ਲੇਖ ਵਿੱਚ ਉਹਨਾਂ ਨੇ ਕਾਫੀ ਬੈਲੈਂਸ ਵੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ, ਯਾਨੀ ਕਿ ਵਿਰੋਧੀ ਧਿਰ ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੂੰ ਵੀ ਲੰਮੇ ਹੱਥੀ ਲਿਆ, ਉਹਨਾਂ ਦੀ ਆਲੋਚਨਾ ਵੀ ਕੀਤੀ। ਕੁਝ ਇੱਕ ਪਹਿਲੂ ਇਹ ਵੀ ਸਮਝਣ ਦੀ ਕੋਸ਼ਿਸ਼ ਕੀਤੀ ਕਿ ਨਰਿੰਦਰ ਮੋਦੀ ਦੀ ਚੜ੍ਹਾਈ ਕਿਉਂ ਹੈ, ਪਰ ਸਰਕਾਰ ਦਾ ਜਿਹੜਾ ਰਵੱਈਆ ਹੈ, ਕਹਿਣ ਨੂੰ ਤਾਂ ਬਹੁਤ ਵੱਡੀ ਜਮਹੂਰੀਅਤ ਹੈ, ਪਰ ਹੋਇਆ ਇੱਦਾਂ ਕਿ ਇਹ ਆਲੋਚਨਾ ਸਰਕਾਰ ਨੂੰ ਬਰਦਾਸ਼ਤ ਨਾ ਹੋਈ। ਸਰਕਾਰ ਨੇ ਸਿਰਫ ਤੇ ਸਿਰਫ ਆਤਿਸ਼ ਤਾਸੀਰ ਨੂੰ ਸਬਕ ਸਿਖਾਉਣ ਦੀ ਖਾਤਰ ਜ਼ਲੀਲ ਕਰਨ ਵਾਸਤੇ ਉਸ ਦਾ OCI ਸਟੇਟਸ ਵਾਪਸ ਲਿਆ। ਸੋ ਪੰਜਾਬੀ ਪ੍ਰੈਸ ਕਲੱਬ ਆਫ BC ਨੇ ਮੰਗ ਕੀਤੀ ਕਿ ਇਹ ਜਿਹੜਾ ਉਹਨਾਂ ਦਾ OCI ਸਟੇਟਸ ਹੈ ਉਸ ਨੂੰ ਮੁੜ ਬਹਾਲ ਕੀਤਾ ਜਾਵੇ। ਸੋ ਉਹਨਾਂ ਦਾ ਜਿਹੜਾ ਸਰਕਾਰ ਦਾ ਫੈਸਲਾ ਇਸ 'ਤੇ ਮੁੜ ਵਿਚਾਰ ਹੋਵੇ, ਇਸ ਨੂੰ ਬਦਲਿਆ ਜਾਵੇ। ਵੈਸੇ ਅਨੇਕਾਂ ਲੇਖਕ, ਕਾਲਮ ਨਵੀਸ, ਪੱਤਰਕਾਰ ਇਹ ਮੰਗ ਕਰ ਚੁੱਕੇ ਨੇ, ਪਰ ਮੋਦੀ ਸਰਕਾਰ ਦੇ ਉੱਤੇ ਕੋਈ ਅਸਰ ਨਹੀਂ ਪੈ ਰਿਹਾ। ਵੈਸੇ ਕਈ ਲੋਕ ਮੂੰਹ ਚੱਕ ਕੇ ਕਹਿਣਗੇ BC ਪੰਜਾਬੀ ਪ੍ਰੈਸ ਕਲੱਬ ਵਾਲੇ ਭਾਰਤ ਬਾਰੇ ਗੱਲਾਂ ਕਰਦੇ ਨੇ, ਪਰ ਇਹ ਸੱਚ ਨਹੀਂ। ਇਸ ਦੇ ਵਿੱਚ ਜਿਹੜਾ ਰੂਸ ਸਰਕਾਰ ਨੇ ਇੱਕ ਹੋਰ ਜ਼ਿਆਦਾ ਭਿਆਨਕ ਕਿਸਮ ਦੀ ਗੱਲ ਕੀਤੀ ਹੈ ਕਿ ਜਿਹੜੇ ਵੀ ਪੱਤਰਕਾਰ ਸਰਕਾਰ ਦੀ ਆਲੋਚਨਾ ਕਰਦੇ ਨੇ, ਉਹਨਾਂ ਨੂੰ ਉਹ ਵਿਦੇਸ਼ੀ ਏਜੰਟ ਗਰਦਾਨ ਦਿੰਦੇ ਨੇ ਅੱਜ ਕੱਲ੍ਹ। ਸੋ ਇੱਕ ਕਾਨੂੰਨ ਲਿਆਇਆ ਗਿਆ ਜਿਸ ਦੇ ਤਹਿਤ ਇਹੋ ਜਿਹੇ ਪੱਤਰਕਾਰਾਂ ਨੂੰ ਵਿਦੇਸ਼ੀ ਏਜੰਟ ਕਰਾਰ ਦੇ ਕੇ ਉਹਨਾਂ ਦੇ ਖਿਲਾਫ ਕਾਰਵਾਈ ਹੋ ਸਕਦੀ ਹੈ। ਸੋ ਇਹ ਬਹੁਤ ਖਤਰਨਾਕ ਕਾਨੂੰਨ ਹੈ, ਬੋਲਣ ਦੀ ਆਜ਼ਾਦੀ 'ਤੇ ਛਾਪਾ ਮਾਰਿਆ ਜਾ ਰਿਹਾ। ਸੋ ਸੋਵੀਅਤ ਯੁੱਗ ਦਾ ਇੱਕ ਕਾਨੂੰਨ ਜਿਹੜਾ ਹੈ ਪੁਤਿਨ ਸਰਕਾਰ ਵੱਲੋਂ ਲਿਆਂਦਾ ਗਿਆ, ਇਸ ਨੂੰ ਲੈ ਕੇ ਪੱਤਰਕਾਰਾਂ ਦੀ ਨਿਰਪੱਖਤਾ ਤੇ ਆਜ਼ਾਦੀ ਜਿਹੜੀ ਹੈ ਖਤਰੇ 'ਚ ਪੈ ਸਕਦੀ ਹੈ। ਸੋ ਪੰਜਾਬੀ ਪ੍ਰੈਸ ਕਲੱਬ ਆਫ BC ਨੇ ਬਕਾਇਦਾ ਇਸ ਕਾਨੂੰਨ ਦੀ ਵੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਔਰ ਕਿਹਾ ਕਿ ਰੂਸ ਸਰਕਾਰ ਇਹ ਕਾਨੂੰਨ ਵਾਪਸ ਲਵੇ। ਸੋ ਇਹ ਸਨ ਅੱਜ ਦੀਆਂ ਅਪਡੇਟਸ। ਇਸ ਦੇ ਨਾਲ ਹੀ ਗੁਰਪ੍ਰੀਤ ਨੂੰ ਦਿਓ ਇਜਾਜ਼ਤ। ਧੰਨਵਾਦ। ਸਾਡੀ ਤੁਹਾਡੀ ਮੁਲਾਕਾਤ ਭਲਕੇ ਦੁਬਾਰਾ ਹੋਵੇਗੀ। ਹੈਵ ਅ ਨਾਈਸ ਡੇ।